भारत में चढ़ गया बुखार, सियासी दर्जा हरारत आसमान तक पहुंच गया। वजीर आजम नाम नेहाद नरेंद्र मोदी ਇਹਦੀ ਹਕੂਮਤ ਨੂੰ ਇੱਕ ਵਾਜ਼ੇ ਸਿਆਸੀ ਦਬਾਅ ਦਾ ਸਾਹਮਣਾ ਹੈ। ਖਵਾਤੀਨ ਵਾਸਤੇ ਜਿਹੜਾ ਰਿਜ਼ਰਵੇਸ਼ਨ ਬਿੱਲ ਹੈ ਉਹਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਮਤਲੂਬਾ ਅਕਸਰੀਅਤ ਹਾਸਿਲ ਹੀ ਨਹੀਂ ਹੋ ਸਕੀ। ਇਹਦੀ ਨਾਕਾਮੀ ਨੇ ਆਪੋਜੀਸ਼ਨ ਨੂੰ ਇੱਕ ਮਜ਼ਬੂਤ ਜਿਹੜਾ ਨਾ ਉਹ ਮੌਕਾ ਦਿੱਤਾ ਗੱਲਬਾਤ ਦਾ ਔਰ ਤਨਕੀਦ ਕਰਨ ਦਾ। ਆਖਿਆ ਗਿਆ ਕਿ ਮੋਦੀ ਸਰਕਾਰ ਜਿਹੜੀ ਹੈ ਇਹ ਆਵਾਮੀ ਮਸਾਇਲ ਦੇ ਹੱਲ ਵਾਸਤੇ ਕੋਈ ਸੰਜੀਦਾ ਨਹੀਂ ਹੈਗੀ। ਇਹਨੇ ਕੀਤਾ ਕਿ ਵੈਸੇ ਪਿਛਲੇ 12 ਸਾਲ ਤੋਂ ਜਿਹੜਾ ਮੋਦੀ ਹੈਗਾ ਨਾ ਮੂੰਹ ਨਾ ਮੱਥਾ ਨਾ ਲੈਣਾ ਨਾ ਕੁਝ ਦੇਣਾ ਇਸ ਮੋਦੀ ਦਾ। ਇਹਨੂੰ ਪਤਾ ਨਹੀਂ ਕਿਹਨੇ 12 ਸਾਲ ਤੋਂ ਮੁਸਲਤ ਕੀਤਾ ਹੋਇਆ ਭਾਰਤ ਦੇ ਉੱਤੇ। ਚਾਹ ਵੇਚਣ ਵਾਲੇ ਵਜ਼ੀਰ ਆਜ਼ਮ ਨੂੰ ਕੀ ਪਤਾ ਕਿ ਮੁਲਕ ਕਿਵੇਂ ਚੱਲਦਾ। ਇਸ ਸਾਰੀ ਸੂਰਤ-ਏ-ਹਾਲ ਦੇ ਵਿੱਚ ਅਹਿਮ ਪਹਿਲੂ ਇਹ ਹੈ ਜਿਨੇ ਭਾਰਤੀ ਸਿਆਸਤ ਦੇ ਵਿੱਚ ਹਲਚਲ ਪੈਦਾ ਕੀਤੀ ਹੋਈ ਹੈ, ਨੀਂਦਾਂ ਹਰਾਮ ਕੀਤੀਆਂ ਪਈਆਂ ਭਾਰਤ ਦੀਆਂ। ਉਹ ਕੀ ਨੇ? ਪਾਕਿਸਤਾਨ ਦਾ ਉਭਰਦਾ ਹੋਇਆ ਸਫਾਰਤੀ ਕਿਰਦਾਰ, ਖਾਸ ਕਰਕੇ ਈਰਾਨ ਔਰ ਅਮਰੀਕਾ ਦੇ ਦਰਮਿਆਨ ਜਾਰੀ ਕਸ਼ੀਦਗੀ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦਾ ਸਾਲਿਸੀ ਦਾ ਕਿਰਦਾਰ ਭਾਰਤ ਦੇ ਅੰਦਰ ਮਿਰਚਾਂ ਲਾਈ ਜਾ ਰਿਹਾ। ਦ ਟਾਈਮਜ਼ ਆਫ ਇੰਡੀਆ ਦੇ ਵਿੱਚ ਛਾਇਆ ਹੋਣ ਵਾਲੀ ਰਿਪੋਰਟ ਦੇ ਮੁਤਾਬਿਕ ਕਾਂਗਰਸ ਸਮੇਤ ਕਈ ਆਪੋਜੀਸ਼ਨ ਰਹਿਨੁਮਾ ਇਹ ਮੌਕਫ ਇਖਤਿਆਰ ਕਰਦੇ ਪਏ ਕਿ ਪਾਕਿਸਤਾਨ ਦਾ ਇਸ ਸਤਹ ਦੇ ਉੱਤੇ ਸਫਾਰਤੀ ਕਿਰਦਾਰ ਅਦਾ ਕਰਨਾ ਦਰਅਸਲ ਮੋਦੀ ਹਕੂਮਤ ਦੀ ਖਾਰਜਾ ਪਾਲਿਸੀ ਦੀ ਨਾਕਾਮੀ ਨੂੰ ਜ਼ਾਹਿਰ ਕਰਦਾ ਹੈ। ਓਹ ਹੋ मैं आपके दुख में बराबर की शरीक हूं, परेशान नहीं होना। एक पास से हुकूमत को पार्लियामेंट दे विच मुश्किलात दा सामना करना पै रहा है और दूजे पास से ऑपोजिशन पहले तो ज्यादा मुनज़्ज़म और जारहाना हो चुकी है। ऑपोजिशन की तरफों यह सवाल चुकया गया कि अगर पाकिस्तान अमरीका और ईरान वर्गे वड्डे मुमालिक दे दरमियान मुज़ाकरा दी मेजबानी कर सकता है ते भारत इस सफारती अमल दे विच क्यों पिछे रह गया। वो मैं दसदी हां। तुहाडे टीवी चैनल्स दे उत्ते तुसीं इह सपोर्ट करदे हैं कि मारो बम इनके ऊपर, गिराओ बम इनके ऊपर, लेकिन पाकिस्तान अमन की गल करदा है। बिस्मिल्लाहिर्रहमानिर्रहीम, अस्सलाम वालेकुम। तुसी देख रहे हो 360 डिजिटल पंजाबी और मैं हाँ तुहाडी मेजबान शुमाइला न्याज। भारत दे विच की चलदा पिया ये दसदे हैं। भारत में चढ़ गया बुखार, सियासी दर्जा हरारत आसमान तक पहुंच गया। क्यों? इस व्लॉग की डिस्कस करते हैं। भारत के अंदर इस वक्त सियासी दर्जा हरारत जो है वो काफी बढ़ चुकी है और वजीर आजम नाम नेहाद नरेंद्र मोदी ਇਹਦੀ हुकूमत ਨੂੰ एक वाज़े सियासी दबाव का सामना है, बल्कि टचका लगता पिया। अगर मैं ये कहां कि भी ਇਹਦਾ जनाजा ही निकल गया है तो यह गलत नहीं होएगा। यह भी जरूर आख्या जा रहा है कि हालिया पेशरफ्त ने मोदी सरकार ਨੂੰ एक बहुत ਵੱਡਾ जोरदार ਜਿਹੜਾ ਤਚਕਾ है ना, ਜਿਹੜਾ ਝਟਕਾ है ਉਹ ਦਿੱਤਾ है। खास तौर ਦੇ ਉੱਤੇ ऐसे वक्त ਦੇ ਵਿੱਚ ਜਦੋਂ पार्लीमेंट ਦੇ अंदर एक अहम कानून साजी रुकावट ਦਾ शिकार हुई और ऑपोजिशन ਜਿਹੜੀ ਹੈ ना वो पहले भी काफी ज्यादा जारहाना अंदाज दे विच सामने आंदी है। इन्हां दा तां पार्लीमेंट जिहड़ा पार्लीमेंट लगदा ही नहीं, कोई सियासी अखाड़ा ही लगदा है। मतलब कि वो टपोरी टाइप जिहड़े सारे बैठे हुए पार्लीमेंट दे विच। सब तो वड्डी पेशरफ्त कदों हुई है? सब तो वड्डी पेशरफ्त वो ये रही है जदों खवातीन वास्ते जो रिजर्वेशन बिल है ਉਹਦੇ वास्ते पार्लीमेंट दे विच मतलूबा अक्सरियत हासिल ही नहीं हो सकी। ये बिल हुकूमत वास्ते एक बहुत वड्डी सियासी तरजीह समझा जा रहा सी, लेकिन ਇਹਦੀ ਨਾਕਾਮੀ ਨੇ ਆਪੋਜੀਸ਼ਨ ਨੂੰ ਇੱਕ ਮਜ਼ਬੂਤ ਜਿਹੜਾ ਨਾ ਉਹ ਮੌਕਾ ਦਿੱਤਾ ਗੱਲਬਾਤ ਦਾ ਔਰ ਤਨਕੀਦ ਕਰਨ ਦਾ। ਆਪੋਜੀਸ਼ਨ ਜਮਾਤਾਂ ਨੇ ਇਹਨੂੰ ਸਿਰਫ ਇੱਕ ਕਾਨੂੰਨ ਸਾਜ਼ੀ ਦੀ ਨਾਕਾਮੀ ਨਹੀਂ ਆਖਿਆ, ਬਲਕਿ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਹਕੂਮਤੀ ਪਾਲਿਸੀਆਂ ਦੀ ਕਮਜ਼ੋਰੀ ਦਾ ਸਬੂਤ ਕਰਾਰ ਦਿੱਤਾ ਹੈ। ਇसी ਤਨਾਜ਼ੁਰ ਦੇ ਵਿੱਚ ਬਹੁਤ ਸਾਰੀ ਤਨਕੀਦ ਜਿਹੜੀ ਹੈ ਨਾ ਉਹ ਗਵਰਨਮੈਂਟ ਤੇ ਹੋਈ ਹੈ ਔਰ ਹਕੂਮਤ ਨੂੰ ਕਾਫੀ ਸਖਤ ਤਨਕੀਦ ਦਾ ਨਿਸ਼ਾਨਾ ਵੀ ਬਣਾਇਆ ਗਿਆ। ਆਖਿਆ ਗਿਆ ਕਿ ਮੋਦੀ ਸਰਕਾਰ ਜਿਹੜੀ ਹੈ ਇਹ ਆਵਾਮੀ ਮਸਾਇਲ ਦੇ ਹੱਲ ਵਾਸਤੇ ਕੋਈ ਸੰਜੀਦਾ ਨਹੀਂ ਹੈਗੀ, ਇਹਦਾ ਧਿਆਨ ਹੀ ਨਹੀਂ ਹੈਗਾ ਇਸ ਪਾਸੇ ਔਰ ਅਹਿਮ ਮਾਮਲਾਤ ਨੂੰ ਜਿਹੜਾ ਨਾ ਉਹ ਸਿਆਸੀ ਫਾਇਦੇ ਵਾਸਤੇ ਇਸਤੇਮਾਲ ਕਰਦੀ ਹੈ। ਇਹਨੇ ਕੀਤਾ ਕਿ ਵੈਸੇ ਪਿਛਲੇ 12 ਸਾਲ ਤੋਂ ਜਿਹੜਾ ਮੋਦੀ ਹੈਗਾ ਨਾ ਮੂੰਹ ਨਾ ਮੱਥਾ ਨਾ ਲੈਣਾ ਨਾ ਕੁਝ ਦੇਣਾ ਇਸ ਮੋਦੀ ਦਾ। ਇਹਨੂੰ ਪਤਾ ਨਹੀਂ ਕਿਹਨੇ 12 ਸਾਲ ਤੋਂ ਮੁਸਲਤ ਕੀਤਾ ਹੋਇਆ ਭਾਰਤ ਦੇ ਉੱਤੇ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਵੀ ਖੁੱਲ ਕੇ हुकूमत ਉੱਤੇ ਤਨਕੀਦ ਕੀਤੀ ਹੈ। ਵੈਸੇ ਉਹਦੇ ਵੀ ਆਪਦੇ ਮਫਾਦਾਤ ਨੇ, ਲੇਕਿਨ ਪਿੱਛੇ ਨਹੀਂ ਹਟਦਾ। ਰਾਹੁਲ ਗਾਂਧੀ ਵੀ ਜਿਹੜਾ ਨਾ ਪੂਰੀ ਤਨਕੀਦ ਕਰਦਾ। ਉਹਨੇ ਆਖਿਆ ਕਿ ਮੌਜੂਦਾ हुकूमत ਨੇ ਜਮਹੂਰੀ ਅਮਲ ਨੂੰ ਕਮਜ਼ੋਰ ਕਰ ਦਿੱਤਾ ਹੈ। ਵੇ ਤਾਂ ਜਮਹੂਰੀਅਤ ਹੈ ਕਿੱਥੇ ਭਾਰਤ ਦੇ ਵਿੱਚ? ਔਰ ਆਵਾਮ ਜਿਹੜੇ ਅਸਲ ਮਸਾਇਲ ਨੇ ਉਹਨਾਂ ਤੋਂ ਹਮੇਸ਼ਾ ਤਵੱਜੋ ਹਟਾਈ ਜਾਂਦੀ ਹੈ। ਉਹਨਾਂ ਦੇ ਮੁਤਾਬਿਕ ਖਵਾਤੀਨ ਦੇ ਹਕੂਕ ਵਰਗੇ ਅਹਿਮ ਮਾਮਲੇ ਨੂੰ ਵੀ ਸੰਜੀਦਗੀ ਦੇ ਨਾਲ ਨਹੀਂ ਲੈਂਦੇ, ਜੋ ਹਕੂਮਤ ਦੀ ਤਰਜੀਹਾਤ ਦੇ ਉੱਤੇ ਬਹੁਤ ਸਾਰੇ ਸਵਾਲਾਤ ਜਿਹੜਾ ਨਾ ਉਹ ਚੁੱਕਦੀ ਹੈ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਉਹਨੇ ਵੀ ਮੋਦੀ ਦੀ ਹਾਲੀਆ ਤਕਰੀਰ ਨੂੰ ਤਨਕੀਦ ਦਾ ਨਿਸ਼ਾਨਾ ਬਣਾਉਂਦੇ ਹੋਏ ਉਹਨੇ ਮੋਦੀ ਨੂੰ ਆਪਣੇ ਗੋਡਿਆਂ 'ਚ ਲੈ ਲਿਆ ਔਰ ਆਖਿਆ ਕਿ ਵਜ਼ੀਰ ਆਜ਼ਮ ਨੇ ਅਹਿਮ ਕੌਮੀ ਮਸਾਇਲ ਦੇ ਉੱਤੇ ਗੱਲ ਕਰਨ ਦੀ ਬਜਾਏ ਸਿਆਸੀ ਮੁਖਾਲਫੀਨ ਨੂੰ ਨਿਸ਼ਾਨਾ ਬਣਾਇਆ, ਜੋ ਕਿ ਇੱਕ ਜ਼ਿੰਮੇਦਾਰ क़यादत ਦਾ ਰਵੱਈਆ ਨਹੀਂ ਹੋਣਾ ਚਾਹੀਦਾ।
ਇਹ ਚਾਹ ਵੇਚਣ ਵਾਲੇ ਵਜ਼ੀਰ ਆਜ਼ਮ ਨੂੰ ਕੀ ਪਤਾ ਕਿ ਮੁਲਕ ਕਿਵੇਂ ਚੱਲਦਾ ਹੈ। ਇੱਥੇ ਸਬਰ ਕਰੋ, ਤੁਹਾਨੂੰ ਮੈਂ ਹੋਰ ਵੀ ਗੱਲ ਦੱਸਦੀ ਹਾਂ। ਵੈਸੇ ਦੂਜੇ ਪਾਸੇ ਜਿਹੜੇ ਇਲਾਕਾਈ ਰਹਿਨੁਮਾ ਨੇ, ਉਹਨਾਂ ਨੇ ਵੀ ਬੀਜੇਪੀ ਦੇ ਉੱਤੇ ਖੁੱਲ੍ਹ ਕੇ ਤਨਕੀਦ ਕੀਤੀ ਹੈ। ਬੜੇ ਹਮਲੇ ਕੀਤੇ ਉਹਨਾਂ ਨੇ ਤਾਬੜਤੋੜ, ਔਰ ਆਖਿਆ ਕਿ ਜੀ ਆਵਾਮ ਨੂੰ ਗੁੰਮਰਾਹ ਕੀਤਾ ਜਾ ਰਿਹਾ, ਜ਼ਮੀਨੀ ਜਿਹੜੇ ਹਕਾਇਕ ਜਿਹੜੀ ਗਰਾਊਂਡ ਰਿਐਲਿਟੀਜ਼ ਨੇ ਉਹਨਾਂ ਨੂੰ ਛੁਪਾਇਆ ਜਾ ਰਿਹਾ। ਆਪੋਜੀਸ਼ਨ ਦਾ ਮਜਮੂਈ ਬਿਆਨੀਆ ਇਹੀ ਹੈਗਾ ਕਿ ਹਕੂਮਤ ਆਪਦੀਆਂ ਪਾਲਿਸੀਆਂ ਜਿਹੜੀਆਂ ਨਾ ਉਹਦੀਆਂ ਨਾਕਾਮ ਹੁੰਦੀਆਂ ਪਈਆਂ, ਔਰ ਉਹ ਸਾਰਾ ਕੁਝ ਜਿਹੜਾ ਹਰਬੇ ਇਸਤੇਮਾਲ ਕਰਦੀ ਪਈ ਹੈ ਸਿਆਸੀ, ਉਹ ਸਿਰਫ ਔਰ ਸਿਰਫ ਆਵਾਮੀ ਤਵੱਜੋ ਹਟਾਉਣ ਵਾਸਤੇ ਹਰਬੇ ਇਸਤੇਮਾਲ ਕਰਦੀ ਹੈ। ਅੱਛਾ, ਮੈਂ ਤੁਹਾਡੇ ਨਾਲ ਇਹ ਗੱਲ ਕਿਉਂ ਕਰਦੀ ਪਈ ਹਾਂ, ਜ਼ਰੂਰੀ ਕਿਉਂ ਹੈ, ਇਸ ਸਾਰੀ ਜਿਹੜਾ ਮੁੱਦਾ ਇਸ ਵਲੌਗ ਦੇ ਵਿੱਚ ਡਿਸਕਸ ਕਿਉਂ ਹੋ ਰਿਹਾ ਹੈ, ਉਹ ਇਹਦੀ ਵਜ੍ਹਾ ਕੀ ਹੈ। ਇਸ ਸਾਰੀ ਸੂਰਤ-ਹਾਲ ਦੇ ਵਿੱਚ ਅਹਿਮ ਪਹਿਲੂ ਇਹ ਹੈ ਜਿਹਨੇ ਭਾਰਤੀ ਸਿਆਸਤ ਦੇ ਵਿੱਚ ਹਲਚਲ ਪੈਦਾ ਕੀਤੀ ਹੋਈ ਹੈ, ਨੀਂਦਾਂ ਹਰਾਮ ਕੀਤੀਆਂ ਪਈਆਂ ਭਾਰਤ ਦੀਆਂ। ਉਹ ਕੀ ਨੇ? ਪਾਕਿਸਤਾਨ ਦਾ ਉਭਰਦਾ ਹੋਇਆ ਸਫਾਰਤੀ ਕਿਰਦਾਰ, ਖਾਸ ਕਰਕੇ ਈਰਾਨ ਔਰ ਅਮਰੀਕਾ ਦੇ ਦਰਮਿਆਨ ਜਾਰੀ ਕਸ਼ੀਦਗੀ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਦਾ ਸਾਲਿਸੀ ਦਾ ਕਿਰਦਾਰ ਭਾਰਤ ਦੇ ਅੰਦਰ ਮਿਰਚਾਂ ਲਾਈ ਜਾ ਰਿਹਾ ਔਰ ਬਹਿਸ ਨੂੰ ਤੇਜ਼ ਕਰਦਾ ਪਿਆ। ਭਾਰਤੀ ਮੀਡੀਆ, ਖਾਸ ਕਰਕੇ ਦ ਟਾਈਮਜ਼ ਆਫ ਇੰਡੀਆ ਦੇ ਵਿੱਚ ਛਾਇਆ ਹੋਣ ਵਾਲੀ ਰਿਪੋਰਟ ਦੇ ਮੁਤਾਬਿਕ ਕਾਂਗਰਸ ਸਮੇਤ ਕਈ ਆਪੋਜੀਸ਼ਨ ਰਹਿਨੁਮਾ ਇਹ ਮੌਕਫ ਇਖਤਿਆਰ ਕਰਦੇ ਪਏ ਕਿ ਪਾਕਿਸਤਾਨ ਦਾ ਇਸ ਸਤਹ ਦੇ ਉੱਤੇ ਸਫਾਰਤੀ ਕਿਰਦਾਰ ਅਦਾ ਕਰਨਾ दरअसल मोदी हुकूमत की खारजा पॉलिसी की नाकामी नूं ज़ाहिर करता है। हो मैं थोड़े नाल हाँ, मैं आपके दुख में बराबर की शरीक हूं, परेशान नहीं होना। अभी तो जलाला शुरू ही है भैया। ऑपोजिशन की तरफों यह सवाल चुकया गया कि अगर पाकिस्तान अमरीका और ईरान वर्गे वड्डे मुमालिक के दरमियान मुज़ाकरात की मेज़बानी कर सकता है तो भारत इस सफारती अमल दे विच क्यों पिछे रह गया? वो मैं दसदी हां। ਤੁਹਾਡੇ ਟੀਵੀ ਚੈਨल्स ਦੇ ਉੱਤੇ ਤੁਸੀਂ ਇਹ ਸਪੋਰਟ ਕਰਦੇ ਆ ਕਿ ਮਾਰੋ ਬੰਬ ਇਨਕੇ ਉੱਪਰ, ਗਿਰਾਓ ਬੰਬ ਇਨਕੇ ਉੱਪਰ, ਲੇਕਿਨ ਪਾਕਿਸਤਾਨ ਅਮਨ ਦੀ ਗੱਲ ਕਰਦਾ ਹੈ। ਬਹਰਹਾਲ ਇਸ ਹਵਾਲੇ ਨਾਲ ਬਹੁਤ ਸਾਰੇ ਬਿਆਨਾਂ ਦੇ ਵਿੱਚ ਇਹ ਵੀ ਚੀਜ਼ ਆਖੀ ਗਈ ਹੈ ਕਿ ਇਹ ਸੂਰਤ-ਹਾਲ ਭਾਰਤ ਦੇ ਆਲਮੀ ਇਮੇਜ ਵਾਸਤੇ ਇੱਕ ਬਹੁਤ ਵੱਡਾ ਝਟਕਾ ਹੈ ਫਿਰ, ਔਰ ਹਕੂਮਤ ਦੀ ਆਪਦੀ ਖਾਰਜਾ ਪਾਲਿਸੀ ਦੇ ਉੱਤੇ ਨਜ਼ਰਸਾਨੀ ਇਹਨੂੰ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਔਰ ਦੀਗਰ ਰਹਿਨੁਮਾਵਾਂ ਨੇ ਵੀ ਇਹ ਆਖਿਆ ਕਿ ਖਿੱਤੇ ਦੇ ਵਿੱਚ ਬਦਲਦੀ ਹੋਈ ਸੂਰਤ-ਹਾਲ ਦੇ ਤਨਾਜ਼ੁਰ ਦੇ ਵਿੱਚ ਭਾਰਤ ਨੂੰ ਜ਼ਿਆਦਾ ਜਿਹੜਾ ਨਾ ਉਹ ਅਹਿਮ ਕਿਰਦਾਰ ਅਦਾ ਕਰਨਾ ਚਾਹੀਦਾ ਸੀ, ਉਹਨੂੰ ਜ਼ਿਆਦਾ ਅੱਗੇ ਵੱਧ ਕੇ ਇਸ ਮਾਮਲੇ ਦੇ ਵਿੱਚ ਆਉਣਾ ਚਾਹੀਦਾ ਸੀ। ਲੇਕਿਨ ਭਾਰਤ कैमरामैन साहब भारत की तो नजर ही नहीं आ रहा, दूर दूर तक भारत नजर नहीं आ रहा। और इधर पाकिस्तान की तरफों ईरान और अमरीका के दरमियान मुमकिना मुज़ाकरात वास्ते इस्लामाबाद को एक मरकज़े निगाह के तौर पर पेश करना, दोनों अफ्रीकियां के दरमियान राबते कराना आलमी सतह के उत्ते एक मस्बत, एक पॉजिटिव पेशरफ्त के तौर के उत्ते देखा जा रहा है। पाकिस्तान के किरदार नूं, पाकिस्तान की वाह होंदी पई है, पाकिस्तान नूं बदनाम करन दी इंडिया की बड़ी कोशिश थी, लेकिन लभ्या की कख। यही तो वजह है कि भारत के अंदर इस टाइम सियासी बहस मजीद तेज होंदी पई है। ऑपोजिशन इस मामले नूं मुसलसल चुकदी पई है और हुकूमत दे कोलों जवाब मंगदी पई है, क्योंकि भारत इस अहम सफारती अमल दे विच नुमाया किरदार अदा ही नहीं कर सकिया। बल्कि मैं इंडियन चैनल्स नूं कहनी हां कि अगर तुसीं अपनी आवाम नूं कुछ दस नहीं सकदे, मैनूं बुलाओ जरा एक बारी, मैं दसदी हां कि तुहाडीआं नाकामियां की ने, किथे किथे नाकामियां ने। हमने ये कर दिया, हमने वो कर दिया, भारत का ये हो गया, भारत का वो हो गया, घंटा हुआ भारत का। तुहाडी कामयाबी किते नजर नहीं आती और ना ही आनी। एक पासे हुकूमत को पार्लीमेंट दे विच मुश्किलात दा सामना करना पै रहा है और दूजे पासे ऑपोजिशन पहले तो ज्यादा मुनज़्ज़म और जारहाना हो चुकी है। इहदे नाल बैनुल अक़वामी सतह दे उत्ते होण वाली पेशरफ्त, क्योंकि खास करके पाकिस्तान दे नाल बड़ा मुवाजना हुंदा है ना, पाकिस्तान का जिहड़ा वधदा होया किरदार है, पाकिस्तान का वधदा होया जिहड़ा कद है, वो भारतीय सियासत दे विच एक नवा बयानिया तश्कील दिंदा पिया। वो कढना जरा अपने नाना पाटेकर नूं जरा धौन तो घसीट के लैके आओ ना इधर, जिहड़ा कहंदा है कि हमने जापान के साथ और चाइना के साथ मुकाबला करना है, पाकिस्तान के साथ नहीं। हाँ, ऐसी दी तैसी तेरी। ये कहना खैर पहले कबल वक्त होएगा कि मोदी हुकूमत दे नाल बनदा की है वैसे, क्योंकि मैनूं इहदी जलालत नजर आंदी पई है। यह भी जरूर वाज़ेह है कि हालिया वाकयात ने हुकूमत के उत्ते भी दबाव पाया और ऑपोजिशन के उत्ते भी, और मोदी सरकार जिहड़ा तो वैसे ही बेड़ा करके हो चुकिया है। इस वास्ते जिहड़ियां ये चीकां कूकां ने ना वो निकलदियां पईयां ने। आउण वाले दिनां दे विच ये चीज़ देखना बड़ा अहम होएगा कि जिहड़ा मोदी हैगा
ਇਹ ਜਿਹੜੇ ਚੈਲੰਜਸ ਇਹਦੇ ਵਾਸਤੇ ਖੜੇ ਹੋ ਗਏ ਨੇ, ਬਣ ਗਏ ਨੇ, ਇਹਨਾਂ ਦਾ ਜਵਾਬ ਕਿਵੇਂ ਦੇਵੇਗਾ ਔਰ ਆਪਦੀ ਸਿਆਸੀ ਪੋਜੀਸ਼ਨ ਨੂੰ ਮੁਸਤਹਕਮ ਕਿਵੇਂ ਕਰੇਗਾ? ਇਹਦੇ 'ਚ ਕਾਮਯਾਬ ਹੋਏਗਾ ਜਾਂ ਨਹੀਂ ਹੋਏਗਾ, ਇਹ ਆਉਣ ਵਾਲਾ ਵਕਤ ਦੱਸ ਸਕਦਾ। ਲੇਕਿਨ ਇਸ ਟਾਈਮ ਜਿਹੜੀ ਤਾਜ਼ਾ ਤਰੀਨ ਸੂਰਤ ਹਾਲ ਹੈ ਨਾ, ਭਾਰਤ ਦੇ ਵਿੱਚ ਸਫੇ ਮਾਤਮ ਵਿਛਿਆ ਹੋਇਆ ਔਰ ਚੀਕਾਂ ਕੂਕਾਂ ਪੈ ਰਹੀਆਂ। ਮੈਨੂੰ ਇਹ ਚੀਜ਼ ਕੋਟ ਕਰਦੇ ਹੋਏ ਕਿਸੇ ਵੀ ਕਿਸਮ ਦੀ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਪਈ, ਕਿਉਂਕਿ ਉਹ ਮੁਲਕ ਜਿਹੜਾ ਪਾਕਿਸਤਾਨ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਸੀ, ਪਾਕਿਸਤਾਨ ਦੇ ਵਕਾਰ ਦੇ ਉੱਤੇ ਜਿਹੜਾ ਨਾ ਉਹ ਹਮਲਾ ਕਰਦਾ ਸੀ, ਅੱਜ ਉਹ ਹੀ ਆਪਦੇ ਹੀ ਬਣਾਏ ਹੋਏ ਖੱਡੇ ਦੇ ਵਿੱਚ ਡਿੱਗ ਕੇ ਜਿਹੜਾ ਨਾ ਉਹ ਦਫਨ ਹੋ ਚੁੱਕਿਆ। ਅਗਲੇ ਵਲੌਗ 'ਚ ਮਿਲਦੇ ਹਾਂ, ਮਜ਼ੀਦ ਗੱਲਬਾਤ ਉਸ ਵਲੌਗ 'ਚ ਕਰਦੇ ਹਾਂ। ਉਦੋਂ ਲਈ ਅੱਲਾ ਨੇਕੇ ਪਾਨ।